अस्सलाम वालेकुम जी। वालेकुम अस्सलाम जनाब। की हाल चौर साहब राजी हो? खैर खैरियत से ठीक जे? अल्लाह दा करम। की हो रहा अजकल? बस जी मेहनत मजदूरी। ਤੁਸੀਂ ਚੌਰ ਹੀ ਬੰਦੇ ਹੋ, ਮਿਹਨਤ ਮਜ਼ਦੂਰੀ ਤੇ ਸਾਡੇ ਲੋਕਾਂ ਵਾਸਤੇ ਜਿਹੜੇ ਗਰੀਬ ਲੋਕ ਨੇ, ਮਾੜੇ ਲੋਕ ਨੇ, हर बंदा ਇਸ ਤਰ੍ਹਾਂ ਨਾ ਕਰਿਆ ਕਰੋ ਚੌਰ ना ਸਾਹਿਬ। जी। ਚੌਰ ਜल्दी पूरी चौर ही ਤੁਸੀਂ जनाब। बिस्मिल्लाह रहमान रहीम। अल्लाहुम्मा सल्ली अला सय्यिदना मुहम्मद व आलिहि व इतरतिहि बिअदाद कुल्li मालूमिल्लाह का अस्तगफिरुल्लाह अल्लज़ी ला इलाहा इल्ला हुवल हय्युल क़य्यूम व अतूबु इलैहि या हय्यु या क़य्यूम। ਤੁਹਾਡਾ ਭਰਾ ਜਵੇਦੀ ਕਬਾ ਚੱਠਾ ਪੰਜਾਬੀ ਸਾਂਝਾਂ ਤੋਂ ਅੱਜ ਅਸੀਂ ਇੱਕ ਉਸ ਚੱਕ 'ਚ ਆਏ ਹਾਂ ਜਿਹੜਾ ਇਸ ਇਲਾਕੇ ਤੱਕ ਮੰਨਿਆ ਤਮੰਨਿਆ ਰਾਈਆਂ ਦਾ ਬੜਾ ਵੱਡਾ ਚੱਕ, ਬੜੇ ਵੱਡੇ ਚੌਰ, ਜੱਦੀ ਕੁਸ਼ਤੀ ਚੌਰੀ, ਬੜੀ ਪੜ੍ਹੀ ਲਿਖੀ ਫੈਮਿਲੀ ਮਾਸ਼ਾਅੱਲਾ। ਇਹਨਾਂ ਨੇ ਪੈਸੇ ਪਿੱਛੇ ਦੌੜ ਨਹੀਂ ਲਾਈ, ਤਲੀਮ ਪਿੱਛੇ, ਪੜ੍ਹਾਈ ਪਿੱਛੇ ਦੌੜ ਲਾਈ। ਇਹਨਾਂ ਦੇ ਵੱਡੇ ਸਾਰੇ ਨੇ, ਬੜੇ ਨਾਲ ਨੇ। ਇਹ ਚਾਚੇ ਨੀਫ ਮਰਹੂਮ ਨੰਬਰਦਾਰ ਚੌੜ ਫਤਿਹ ਦਾ ਘਰ ਹੈ, ਡੇਰੇਦਾਰੀ ਹੈ ਮਾਸ਼ਾਅੱਲਾ, ਸੱਜਣਾ ਡੇਰੀਆਂ ਵਾਲੇ ਬੰਦੇ ਨੇ। ਤੇ ਸਾਡਾ ਇਹਨਾਂ ਦਾ ਤਲਕ ਉਦੋਂ ਦਾ ਜਦੋਂ ਦੀ ਰਿਆਸਤ ਆਬਾਦ ਹੋਈ ਹੈ, ਜਦੋਂ ਇਕੱਠੇ ਸਾਡੇ ਵੱਡੇ ਆਏ, ਕਿਉਂਕਿ ਇਹ ਰਾਹੀਂ ਗੁਰਦਾਸਪੁਰੀਏ ਨੇ ਤੇ ਅਸੀਂ ਜੱਟ ਵੀ ਗੁਰਦਾਸਪੁਰੀਆਂ। ਸਾਡਾ ਬੜਾ ਪਿਆਰ ਸੀ ਇਸ ਘਰ ਦੇ ਨਾਲ। ਇਸ ਘਰ ਦੇ ਵਿੱਚ ਕਮਿਸ਼ਨਰ ਰਿਟਾਇਰ ਹੋਏ, ਇਸ ਘਰ ਦੇ ਵਿੱਚ ਚੀਫ ਇੰਜੀਨੀਅਰ ਰਿਟਾਇਰ ਹੋਏ, ਇਸ ਘਰ ਦੇ ਵਿੱਚ ਡਾਕਟਰ, ਬੜੇ ਪਾਏ ਦੇ ਡਾਕਟਰ ਲਤੀਫ ਚੌਧਰੀ ਸਾਹਿਬ ਚੌੜ ਫਤਿਹ ਦੇ ਵਿੱਚ। ਅੱਜ ਅਸੀਂ ਇਹਨਾਂ ਨਾਲ ਗੱਲ ਕਰਾਂਗੇ ਕਿ ਇਸ ਚੱਕ ਦੇ ਵਿੱਚ ਆਣ ਕੇ ਤੁਸੀਂ ਕਿਦੋਂ ਆਬਾਦ ਹੋਏ ਔਰ ਇਹ ਵੱਡੀਆਂ ਨੌਕਰੀਆਂ ਤੇ ਲੱਗੇ ਰਹੇ ਔਰ ਪੜ੍ਹ ਕੇ ਉਹਨਾਂ ਨੇ ਕਿਸ ਤਰ੍ਹਾਂ ਮਤਲਬ ਆਪਣਾ ਨਾਮ ਪੈਦਾ ਕੀਤਾ ਪੂਰੀ ਦੁਨੀਆ ਦੇ ਉੱਤੇ। ਆਲ ਵਰਲਡ ਦੇ ਡਾਕਟਰ ਨੇ ਸਾਡੇ ਲਤੀਫ ਸਾਹਿਬ, ਸਾਡੇ ਅੰਕਲ ਨੇ। ਇਹਨਾਂ ਦੇ ਤਾਇਆ ਜੀ ਸਨ ਮਜੀਦ ਜਮੀਲ ਸਾਹਿਬ, ਉਹ ਕਮਿਸ਼ਨਰ ਰਿਟਾਇਰ ਹੋਏ ਨੇ। ਇਹਨਾਂ ਦੇ ਕਜ਼ਨ ਸਨ, ਉਹ ਚੀਫ ਇੰਜੀਨੀਅਰ ਰਿਟਾਇਰ ਹੋਏ ਨੇ ਔਰ ਉਹਨਾਂ ਨੇ ਬੜਾ ਵੱਡਾ ਇੱਥੇ ਟਰਸਟ ਖੋਲ੍ਹਿਆ ਅੱਖਾਂ ਦਾ, ਫ੍ਰੀ ਹਸਪਤਾਲ ਗਰੀਬ ਲੋਕਾਂ ਵਾਸਤੇ, ਇਲਾਕੇ ਦੀ ਆਵਾਮ ਵਾਸਤੇ ਸਹੂਲਤਾਂ ਪੈਦਾ ਕੀਤੀਆਂ। ਲੇਕਿਨ ਉਹ ਇਸ ਮਿੱਟੀ ਨੂੰ ਨਹੀਂ ਭੁੱਲੇ, ਕਿਉਂਕਿ ਇਹਨਾਂ ਗਲੀਆਂ ਬਾਜ਼ਾਰਾਂ 'ਚ ਖੇਡੇ ਨੇ। ਹੁਣ ਵੀ ਖੁਸ਼ੀ ਗਮੀ ਤੇ ਤਿਉਹਾਰਾਂ ਤੇ ਈਦ ਸ਼ਬਰਾਤੇ ਇੱਥੇ ਲਾਜ਼ਮੀ ਹੁੰਦੇ ਨੇ। ਉਹਨਾਂ ਈਦ ਵੀ ਇੱਥੇ ਕਰਨੀ ਹੁੰਦੀ ਹੈ, ਨਹੀਂ ਭੁੱਲੇ ਉਹ। ਵਾਹ ਤੋਂ ਮੈਂ ਵੇਖੇ ਨੇ ਅੱਲਾਹ ਤਾਲਾ ਉਹ ਫਰਿਸ਼ਤਾ ਸਿਫਤ ਇਨਸਾਨ ਨੇ, ਉਹਨਾਂ ਨੇ ਕਦੀ ਵੀ ਆਪਣਾ ਵਿੱਚ ਪਿੱਛੇ ਰਹਿ ਕੇ ਖੁਸ਼ੀ ਗਮੀ ਤੋਂ ਇਸ ਘਰ ਦੇ ਵਿੱਚ ਆਏ। ਅੱਜ ਅਸੀਂ ਚੌਰੀ ਆਸਮ ਨੰਬਰਦਾਰ ਚੌੜ ਫਤਿਹ ਦੇ ਚਾਚੇ ਨੀਫ ਨੰਬਰਦਾਰ ਦੇ ਬੇਟੇ ਨੇ ਛੋਟੇ, ਇਹ ਬੜੇ ਵੱਡੇ ਚੌਧਰੀ ਨੇ, ਜੱਦੀ ਪੁਸ਼ੀ ਚੌਧਰੀ। ਮੈਂ ਬਾਰ-ਬਾਰ ਕੀ ਤਾਰਫ ਕਰਾਵਾਂ, ਮੇਰਾ ਦਿਲ ਨਹੀਂ ਕਰਦਾ, ਕਿਉਂਕਿ ਮੇਰਾ ਪਿਆਰ ਇਹਨਾਂ ਦਾ ਘਰ ਨਾਲ ਬਹੁਤ ਹੈ। ਤਗੜੀ ਕੌਮ ਦੇ ਮਾਲਕ ਨੇ ਤੇ ਰਾਈਆਂ ਵਿੱਚੋਂ ਵੱਡਾ ਨਾਂ ਇਹਨਾਂ ਦਾ ਇਸ ਇਲਾਕੇ ਦੇ ਵਿੱਚ। ਬੜੀ ਸ਼ਰਾਫਤ ਨਾਲ ਚੁਧਰਾੜ ਕੀਤੀ ਹੈ, ਪੜ੍ਹੀ ਲਿਖੀ ਫੈਮਿਲੀ ਮਾਸ਼ਾਅੱਲਾ। ਅੱਜ ਇਹਨਾਂ ਡਿਸਕਸ ਕਰਾਂਗੇ ਕਿ ਤੁਸੀਂ ਇਸ ਪਿੰਡ 'ਚ ਕਦੋਂ ਆਬਾਦ ਹੋਏ, ਕਿਹੜੀਆਂ ਹਿੰਮਤਾਂ ਨਾਲ ਜੁਰਤਾਂ ਨਾਲ ਤੁਸੀਂ ਰਿਆਸਤ ਨੂੰ ਆਬਾਦ ਕੀਤਾ ਚੱਕ ਵਿੱਚ, ਤੇ ਜਿਹੜੀ ਲੋਕਾਂ ਤੁਸੀਂ ਆਪਣਾ ਤਲੀਮ ਆਲਾ ਤਲੀਮ ਇਹਨਾਂ ਚੱਕਾਂ 'ਚ ਕੀਤੀ, ਕਿਸ ਤਰ੍ਹਾਂ ਕੀਤੀ, ਕੀ ਕੀਤਾ। ਸਲਾਮ ਵਾਲੇकुम ਜੀ। वालेकुम सलाम। ਚੌਧਰੀ ਸਾਹਿਬ ਕੀ ਹਾਲ ਨੇ? ਖੈਰ ठीक ਠੀਕ ਹੈ? ठीक अल्लाह दा शुक्र जी। ਚੱਠਾ ਸਾਹਿਬ ਬਹੁਤ ਤੁਹਾਡਾ ਸ਼ੁਕਰੀਆ, ਮਿਹਰਬਾਨੀ ਨਹੀਂ ਜੀ, ਕਿ ਤੁਸੀਂ ਤਸ਼ਰੀਫ ਲਿਆਏ ਤੇ ਸਾਨੂੰ ਵੀ ਮੌਕਾ ਦਿੱਤਾ ਆਪਣੀ ਫੈਮਿਲੀ ਦੇ ਬਾਰੇ 'ਚ, ਆਪਣੇ ਬਾਰੇ 'ਚ, ਆਪਣੇ ਪਿੰਡ ਬਰਾਦਰੀ ਭੈਣਾਂ ਭਰਾਵਾਂ ਦੇ ਬਾਰੇ ਦੇ ਵਿੱਚ ਤੁਹਾਡੇ ਨਾਲ ਡਿਸਕਸ ਕਰਨ ਦਾ। ਤੁਹਾਡੇ ਜਿੰਨੇ ਦੇਖਣ ਵਾਲੇ ਦੋਸਤ ਅਹਿਬਾਬ ਨੇ ਉਹਨਾਂ ਲਈ ਮੈਂ ਕਾਫੀ ਦੇਰ ਤੋਂ, ਜਦੋਂ ਦਾ ਤੁਸੀਂ ਚੈਨਲ ਸ਼ੁਰੂ ਕੀਤਾ ਹੈ, ਮੈਂ ਉਦੋਂ ਦਾ ਤੁਹਾਡਾ ਰੈਗੂਲਰ ਫਾਲੋਅਰ ਹਾਂ ਜੀ। ਬੜੀ ਮਿਹਰਬਾਨੀ। ਮੈਂ ਤੁਹਾਡਾ ਹਰ ਪ੍ਰੋਗਰਾਮ ਦੇਖਦਾ। ਬੜੀ ਮਿਹਰਬਾਨੀ। ਤੇ ਇਹਦੇ 'ਚ ਕੋਈ ਖੁਸ਼ਾਮਦ ਕੋਈ ਨਹੀਂ ਕਿ ਇਹ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਨਾ, ਇਹ ਇੱਕ ਸਦਕਾ ਜਾਰੀਆ ਮੈਨੂੰ ਕਹਾਂਗਾ। ਬਿਲਕੁਲ ਜੀ। ਕਿਉਂਕਿ ਸਾਡੇ ਇੱਥੇ ਇਸ ਇਲਾਕੇ ਦੇ ਵਿੱਚ ਜਿਵੇਂ ਕਹਿੰਦੇ ਨੇ ਨਾ ਗੁੰਮਨਾਮ ਸਿਪਾਹੀ, ਹਾਂਜੀ ਹਾਂਜੀ, ਉਹ ਇਸ ਇਲਾਕੇ 'ਚ ਬਹੁਤ ਜ਼ਿਆਦਾ ਨੇ ਜੀ ਜੀ। ਐਵੇਂ ਉਹ ਲੋਕ, ਉਹ ਜਿਹੜੇ ਆਪਣੇ ਆਪ ਨੂੰ ਸ਼ੋਅ ਨਹੀਂ ਕਰਦੇ, ਜਿਹੜੇ ਅੱਲਾਹ ਤੇ ਅੱਲਾਹ ਦੇ ਰਸੂਲ ਦਾ ਹੀ ਕੰਮ ਕਰਦੇ ਨੇ, ਜੀ ਜੀ, ਆਪਣੀ ਸ਼ੋਹਰਤ ਵਾਸਤੇ ਨਹੀਂ ਕਰਦੇ। ਠੀਕ ਹੈ, ਬੇਲੌਸ ਕੰਮ ਕਰਦੇ, ਬੇਲੌਸ ਕੰਮ ਕਰਦੇ ਨੇ, ਆਪਣੇ ਹਲਕਾ ਅਹਿਬਾਬ ਲਈ ਕਰਦੇ ਨੇ ਉਹ ਸਾਰੇ ਨਾ। ਲੇਕਿਨ ਸਾਨੂੰ ਚਾਹੀਦਾ ਕਿ ਉਹਨਾਂ ਨੂੰ ਕਮ ਸੇ ਕਮ ਆਪਣੇ ਆਉਣ ਵਾਲੀ ਨਸਲ ਵਾਸਤੇ ਇੱਕ ਮਿਸਾਲ ਦੇ ਤੌਰ ਤੇ ਉਹਨਾਂ ਨੂੰ ਪੇਸ਼ ਕਰ ਸਕੀਏ, ਤਾਂ ਕਿ ਉਹਨਾਂ ਨੂੰ ਇਸ ਚੀਜ਼ ਦਾ ਅਹਿਸਾਸ ਹੋਵੇ ਕਿ ਸਾਡੇ ਬਜ਼ੁਰਗ ਇਹ ਕਰਦੇ ਰਹੇ ਨੇ, ਅਸੀਂ ਵੀ ਇਹਨਾਂ ਚੀਜ਼ਾਂ ਤੇ ਕਰਨਾ ਹੈ। ਬਿਲਕੁਲ। ਨਾਲ ਹੀ ਮੈਂ ਚੁੱਕੇ ਤੁਹਾਡੀਆਂ ਕਾਫੀ ਹਰ ਹੀ ਵਲੌਗ ਦੇਖਦਾ ਵਾਂ, ਰੈਗੂਲਰ ਫਾਲੋਅਰ ਹਾਂ ਤੁਹਾਡਾ। ਕੁਝ ਚੀਜ਼ਾਂ ਤੁਹਾਡੇ ਨਾਲ ਵੀ ਮੈਂ ਡਿਸਕਸ ਕਰਾਂਗਾ ਕਾਫੀ ਨੇ, ਲੇਕਿਨ ਮੈਂ ਚੰਦ ਇੱਕ ਤੇ ਬਿਲਕੁਲ ਸਾਨੂੰ ਕੋਈ ਮਸ਼ਵਰਾ ਦਿਓ ਜਿਹੜਾ ਦੇਣਾ ਹੈ।
ਸਭ ਤੋਂ ਪਹਿਲਾਂ ਜੀ ਮੈਂ ਆਪਣਾ ਤੁਹਾਨੂੰ ਤਾਰਫ ਥੋੜਾ ਡੀਪਲੀ ਕਰਾਦਾ। ਤੁਹਾਨੂੰ ਤੇ ਕਰਾਉਣ ਦਾ ਕੋਈ ਨਹੀਂ ਹੈ ਜ਼ਰੂਰਤ, ਇਸ ਲੇਕਿਨ ਆਵਾਮ ਤੁਹਾਡੇ ਨੂੰ ਦੱਸਣਾ ਹੈ, ਦੋਸਤਾਂ ਦੱਸਣਾ ਵਾਸਤੇ। ਜੀ। ਅਸੀਂ ਜੀ ਜਿਵੇਂ ਤੁਸੀਂ ਸ਼ੁਰੂ ਦੇ ਵਿੱਚ ਫਰਮਾਇਆ ਕਿ ਅਸੀਂ ਗੁਰਦਾਸਪੁਰ ਤੋਂ, ਸਾਡਾ ਪਿੱਛੋਂ ਪਿੰਡ ਜ਼ਿਲ੍ਹਾ ਉਹ ਇੰਡੀਆ ਤੋਂ ਗੁਰਦਾਸਪੁਰ ਸੀ। ਜੀ ਜੀ ਪਾਰਟੀਸ਼ਨ ਤੋਂ ਪਹਿਲੇ ਕੁਝ ਸਾਡੇ ਅਬੌਜਾਤ ਉੱਧਰ ਰਹਿੰਦੇ ਸੀ, ਕੁਝ ਸਾਡੇ ਇੱਥੇ ਪਾਰਟੀਸ਼ਨ ਤੋਂ ਪਹਿਲੇ ਹੀ ਪਾਕਿਸਤਾਨ 'ਚ ਰਹਿੰਦੇ ਸੀ, ਫੈਸਲਾਬਾਦ। ਹਾਂਜੀ ਇਹ ਟੋਬੇ ਟੇਕ ਸਿੰਘ ਦੇ ਨਾਲ ਹੈ ਜੀ 182 ਗਾਫੇ, ਹੁਣ ਛਾਪਿਆਂ ਵਾਲੀ ਦੇ ਨਾਮ ਛਾਪਿਆਂ ਕਿਹਾ ਜਾਂਦਾ। ਉਹ ਸਾਡਾ ਬੇਸਿਕ ਪਿੰਡ ਉਹ ਹੈ। ਪਿੱਛੋਂ ਜਿੱਥੋਂ ਗੁਰਦਾਸਪੁਰ ਤੋਂ ਆਇਆ ਉੱਥੇ ਵੀ ਜਿਹੜਾ ਸਾਡਾ ਪਿੰਡ ਸੀ ਛਾਪਿਆਂ ਵਾਲੀ ਸੀ। ਅੱਛਾ ਇਹ ਕੁਝ ਚੀਜ਼ਾਂ ਐਸੀਆਂ ਨੇ ਕਿ ਜਿਹੜੀਆਂ ਕਿ ਸੀਨਾ ਬਸੀਨਾ ਚੀਜ਼ਾਂ ਚੱਲਦੀਆਂ ਨੇ, ਕੋਈ ਰਾਈਟਿੰਗ ਨਹੀਂ, ਕੋਈ ਬੁੱਕ ਨਹੀਂ ਲਿਖੀ, ਥੋੜਾ ਜਿਹਾ ਮੈਂ ਅੱਗੇ ਜਾ ਕੇ ਵੀ ਜ਼ੁਬਾਨੀ ਤੌਰ ਦੱਸਾਂਗਾ। ਦੱਸੀਆਂ ਬਜ਼ੁਰਗਾਂ ਨੇ ਤੁਹਾਨੂੰ। ਹਾਂਜੀ, ਉੱਥੋਂ ਸਾਡੇ ਬਜ਼ੁਰਗ ਚੁੱਕੇ ਪਹਿਲੇ ਵੀ ਆਉਣ ਜਾਣ ਹੈ ਸੀਗਾ, ਉਧਰੋਂ ਇੱਧਰ ਆਏ, ਫੈਸਲਾਬਾਦ ਚ ਆਏ। ਹਾਂਜੀ ਉਸ ਤੋਂ ਬਾਅਦ ਕਿਉਂਕਿ ਉੱਥੇ ਜ਼ਮੀਨਾਂ ਬਹੁਤ ਥੋੜੀਆਂ ਸੀਗੀਆਂ ਜੀ ਐਵੇਂ ਅਸੀਂ, ਸਾਡੀ ਫੈਮਿਲੀ ਜ਼ਿਮੀਂਦਾਰਾ ਫੈਮਿਲੀ ਸੀਗੀ। ਬਿਲਕੁਲ। ਤੇ ਉਦੋਂ ਫਿਰ ਕਿਉਂਕਿ ਸਾਡੇ ਦਾਦਾ ਜੀ ਚੌਧਰੀ ਫਜ਼ਲ ਕਰੀਮ ਸਾਹਿਬ ਉਹਨਾਂ ਦਾ ਨਾਮ ਹੈ ਜੀ, ਬੜਾ ਜੀ ਨਾਂ ਹੈ ਉਹਨਾਂ ਦਾ ਮਾਸ਼ਾਅੱਲਾ। ਉਹਨਾਂ ਨੇ, ਉਹ ਇੱਕ ਦੂਰਅੰਦੇਸ਼ ਇਨਸਾਨ ਸਨ, ਬਹੁਤ ਸਮਝਦਾਰ ਇਨਸਾਨ ਸੀ, ਬਹਾਦਰ ਦਲੇਰ ਸਨ ਉਹ। ਮੰਝੇ ਹੋਏ ਬੰਦੇ ਸਨ ਜੀ। ਉਹਨਾਂ ਨੇ ਦੂਰਅੰਦੇਸ਼ੀ ਤੋਂ ਕੰਮ ਲੈਂਦੇ ਹੋਏ ਉਹਨਾਂ ਨੇ ਦੇਖਿਆ ਕਿ ਅੱਗੇ ਜਿਹੜੀ ਆਉਣ ਵਾਲੀ ਨਸਲ ਆ, ਇਹ ਤੇ ਸਾਡੇ ਕੋਲ ਇੱਥੇ ਕੋਈ ਚੀਜ਼ ਨਹੀਂ ਬਚਣੀ। ਬਿਲਕੁਲ ਉਹ ਉੱਥੋਂ ਫੈਸਲਾਬਾਦ ਤੋਂ ਉਹਨਾਂ ਨੇ ਰਾਉਂਡ ਸ਼ੁਰੂ ਕਰਤਾ। ਉਦੋਂ ਉਸ ਜ਼ਮਾਨੇ ਦੇ ਵਿੱਚ ਜਿਹੜੇ ਇਹ ਪੱਟੀ ਹੈ ਸਾਰੀ ਮਿੰਚਨਾਬਾਦ ਬਾਰਡਰ ਤੋਂ ਲੈ ਕੇ ਸਾਦਕਾਬਾਦ ਤੱਕ ਸਾਰੇ ਰਿਆਸਤ ਕਹਿ ਲਓ, ਰਿਆਸਤ ਹੈ, ਰਿਆਸਤ ਸੀ ਨਾ ਜੀ, ਰਿਆਸਤ ਬਹਾਵਲਪੁਰ। ਇੱਥੇ ਨਵਾਬ ਸਾਹਿਬ ਨੇ ਅਨਾਉਂਸ ਕੀਤਾ ਸੀ ਕਿ ਜਿਹੜੇ ਲੋਕ ਆਣ ਸਾਡੇ, ਕਿਉਂਕਿ ਖੈਰਾਬਾਦ ਸੀ ਸਰ, ਯਾਰ ਬਾਤ ਟਿੱਬਾ ਇਲਾਕਾ ਸਰ। ਇੱਥੇ ਆਏ ਨੇ, ਉਹਨਾਂ ਨੇ ਕਿਹਾ ਜੀ ਜਿਹੜਾ ਇੱਥੇ ਆਏਗਾ ਉਹਨਾਂ ਨੇ ਇੱਥੇ ਵਸਣ ਲਈ ਜਗ੍ਹਾ ਦਿੱਤੀ, ਉਹਨਾਂ ਦੇ ਮਲਕੀਅਤ ਉਹਨਾਂ ਨੂੰ ਦਿੱਤੀ, ਜੋ ਰਕਬਾ ਦਿੱਤਾ, ਚਾਰजेस ਹੋਣਗੇ ਪੇ ਕਰਦੇ, ਬਰਲ ਉਹਨਾਂ ਨੇ ਦਿੱਤਾ। ਸਾਡੇ ਬਜ਼ੁਰਗ ਆਏ, ਆ ਕੇ ਉਹਨਾਂ ਨੇ ਇਹਦਾ ਸਰਵੇ ਕੀਤਾ ਇੱਥੇ। ਉਹਨਾਂ ਨੇ ਫਾਈਨਲੀ ਕੀਤਾ ਕਿ 64 ਫਤਿਹ ਜਿਹੜਾ ਨਾ ਇਹ ਸਾਨੂੰ ਪਿੰਡ ਦਿੱਤਾ ਜਾਵੇ, ਕਿਉਂਕਿ ਉਸ ਜ਼ਮਾਨੇ ਦੇ ਵਿੱਚ ਚੰਦ ਚੀਜ਼ਾਂ ਹੁੰਦੀਆਂ ਸੀਗੀਆਂ। ਅੱਜ ਤੇ ਮੀਡੀਆ ਆ ਗਿਆ, ਬਹੁਤ ਸਾਰੀਆਂ ਸਹੂਲੀਅਤ ਆ ਗਈਆਂ। ਉਦੋਂ 3 ਹੀ ਸ਼ੋਬੇ ਹੁੰਦੇ ਸਨ, ਕਿਤੇ ਵੀ ਤੁਸੀਂ ਪੜਾਅ ਲਾਉਣਾ ਵਾ, ਜਾਂ ਤੁਸੀਂ ਆਪਣਾ ਵਸਤੀ ਬਣਾਉਣੀ ਹੈ, ਚੱਕ ਬਣਾਉਣਾ ਹੈ, ਇਕੱਠ ਕਰਨਾ ਹੈ, ਉਹਦੇ ਵਿੱਚ ਕਿ ਤੁਹਾਨੂੰ ਅਪਰੋਚ ਨਜ਼ਦੀਕ ਕਿਹੜੀ ਆ। ਉਹਦੇ ਵਿੱਚ ਰੇਲਵੇ ਹੁੰਦਾ ਸੀਗਾ, ਡਾਕ ਦਾ ਨਿਜ਼ਾਮ ਆਉਂਦਾ ਸੀਗਾ, ਤੇ ਸੜਕਾਂ ਜਰਨੈਲੀਆਂ ਸਭ ਦੌੜ ਰਹੀ, ਜਰਨੈਲਾਂ, ਕੱਚੀਆਂ ਸੜਕਾਂ, ਘੋੜਿਆਂ ਤੇ ਜਾਣਾ, ਦਾਗ ਲੈ ਕੇ ਦੇਣਾ। ਅੱਛਾ, ਇਹ ਪਾਣੀ ਦਾ ਮਸਲਾ ਹੈ। ਇਹ 3 ਮੇਨ ਚੀਜ਼ ਪੁਆਇੰਟਸ ਹਨ ਜਿਹੜੇ ਦੇਖੇ ਜਾਂਦੇ ਸਨ। ਜੀ ਜੀ ਕਿਉਂਕਿ ਫਿਰ ਇੱਥੋਂ ਨਜ਼ਦੀਕ ਹਾਸਨਪੁਰ ਰੇਲਵੇ ਸਟੇਸ਼ਨ ਵੀ ਸੀਗਾ, ਪਾਣੀ ਦਾ ਵੀ ਵਸਾਇਲ ਠੀਕ ਸੀਗਾ, ਇੱਥੇ ਡਾਕਖਾਨੇ ਦਾ ਨਿਜ਼ਾਮ ਵੀ ਠੀਕ ਸੀਗਾ। ਤੇ ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇੱਥੇ ਕੰਮ ਸ਼ੁਰੂ ਕੀਤਾ, ਇੱਥੇ ਆਪਣੇ ਆਗੇ ਵਸੇ ਨੇ। ਜੀ ਜੀ ਫਿਰ ਉਹਨਾਂ ਨੇ ਆਪਣੇ ਕਜ਼ਨ ਨੂੰ ਨਾਲ ਲੈ ਕੇ ਆਏ, ਚੌਧਰੀ ਗੁਲਾਮ ਨਬੀ ਸਾਹਿਬ ਜੀ। ਇਹਨਾਂ ਨੇ ਇਸ ਪਿੰਡ ਦੀ ਬੁਨਿਆਦ ਇਹਨਾਂ 2 ਬੰਦਿਆਂ ਨੇ ਰੱਖੀ। ਬਿਲਕੁਲ ਐਵੇਂ ਸਾਡੇ ਵੱਡੇ ਵੀ ਉਹ ਗੱਲ ਦੱਸਦੇ। ਇਸ ਤੋਂ ਅੱਗੇ ਫਿਰ ਸਿਲਸਿਲਾ ਚੱਲਦਾ ਰਿਹਾ, ਜਿਹਦੇ ਵਿੱਚ ਮੇਰੇ ਦਾਦਾ ਜੀ 3 ਭਾਈ ਸਨ। ਦਾਦਾ ਜੀ ਦਰਮਿਆਨ 'ਚ ਸਨ, ਇੱਕ ਵੱਡੇ ਸਨ, ਇੱਕ ਛੋਟੇ ਸਨ। ਉਹ ਪੜ੍ਹੇ ਲਿਖੇ ਵੀ ਸਨ। ਉਹਨਾਂ ਨੇ ਆਪਣੀ ਦੂਰਅੰਦੇਸ਼ੀ ਤੋਂ ਕੰਮ ਲੈਂਦੇ ਹੋਇਆ ਨਾ ਜੀ, ਉਹਨਾਂ ਨੂੰ ਸਰਕਾਰੀ ਜੌਬਸ ਦਿਲਾਈਆਂ, ਉਹ ਕਰ ਰਹੇ ਸੀ। ਇਹ ਇੰਡੀਆ ਦੇ ਟਾਈਮ ਤੋਂ ਹੀ ਕਰਦੇ ਆ ਰਹੇ ਆ। ਔਰ ਇਹ ਜਿਵੇਂ ਤੁਸੀਂ ਦੱਸਿਆ ਕਿ ਇਹ ਅਲਹਮਦੁਲਿਲਾ ਸਾਡੇ ਬਜ਼ੁਰਗ ਸਾਰੇ ਉਸ ਜ਼ਮਾਨੇ ਤੋਂ ਹੀ ਪੜ੍ਹੇ ਲਿਖੇ ਸਨ, ਉਸ ਜ਼ਮਾਨੇ ਤੋਂ ਹੀ ਉਹਨਾਂ ਨੇ ਬੈਚਲਰਸ ਕੀਤੇ ਸਨ, ਉਹਨਾਂ ਨੇ ਡਾਕਟਰੀਆਂ ਪੜ੍ਹੀਆਂ ਸਨ। ਉਹ ਉਦੋਂ ਹੀ ਇਹ ਸਿਲਸਿਲਾ ਚੱਲਦਾ ਆ ਰਿਹਾ ਜੀ ਜੀ। ਇੱਥੇ ਆ ਕੇ ਜ਼ਰਾ ਉਸ ਚੀਜ਼ ਤੇ ਪਹਿਰਾ ਦਿੱਤਾ, ਉਹਨੂੰ ਸਟਿਕਲੀ ਅਗਲੀ ਨਸਲ ਵਾਸਤੇ ਕੀਤਾ, ਮਜ਼ੀਦ ਮਿਹਨਤ ਕੀਤੀ ਜਨਾਬ, ਮਿਹਨਤ ਕੀਤੀ ਜੀ। ਇਸੇ ਤਰ੍ਹਾਂ ਅੱਜ ਵੀ ਅਲਹਮਦੁਲਿਲਾ ਪਾਕਿਸਤਾਨ ਦਾ ਕੋਈ ਐਸਾ ਸਰਕਾਰੀ ਮਹਿਕਮਾ, ਉਹ ਤੁਹਾਡੀ ਆਰਮ ਫੋਰਸਿਸ ਨੇ, ਉਹ ਤੁਹਾਡੀ ਗਵਰਨਮੈਂਟ ਦੇ ਕੋਈ ਸੈਕਟਰ ਨੇ, ਕੋਈ ਐਸਾ ਸ਼ੋਭਾ ਨਹੀਂ ਜਿਹਦੇ ਵਿੱਚ ਸਾਡਾ ਕੋਈ ਚਾਚਾ, ਤਾਇਆ, ਮਾਮਾ, ਭਰਾ, ਭਤੀਜਾ ਉਹਦੇ ਵਿੱਚ ਰੀਜ਼ਨੇਬਲ ਪੋਸਟਾਂ ਦੇ ਉੱਤੇ। ਬਿਲਕੁਲ ਹੈ ਜੀ, ਆਪਣੀ ਪੂਰੇ ਪਾਕਿਸਤਾਨ ਦੇ ਵਿੱਚ ਤੁਹਾਡਾ ਇਸ ਮਾਮਲੇ ਕਾਫੀ ਹੋਲਡ ਰਿਹਾ, ਸਪੈਸ਼ਲੀ ਜਿਹੜਾ ਨਾ ਡਾਕਟਰੀ ਲਾਈਨ ਬਹੁਤ ਜ਼ਿਆਦਾ। ਉਹਦੇ ਸਾਡੇ ਮੇਨ ਸਤੂਨ ਜਿਹੜੇ ਮੈਂ ਕਹਾਂਗਾ ਸਾਡੀ ਫੈਮਿਲੀ ਦੇ, ਉਹ 2 ਸਨ। ਇੱਕ ਡਾਕਟਰ ਲਤੀਫ ਚੌਧਰੀ ਸਾਹਿਬ, ਜੀ ਜੀ ਇੱਕ ਡਾਕਟਰ ਸਲੀਮ ਸਾਹਿਬ। ਜੀ ਜੀ।
ਕਿ ਇਹਨਾਂ ਦੋ ਬੰਦਿਆਂ ਨੇ ਗੱਲਾਂ ਤੇ ਚੱਠਾ ਸਾਹਿਬ ਜਿੰਨੀਆਂ ਨਾ ਇਹ ਐਸੀਆਂ ਚੀਜ਼ਾਂ ਮੁੱਕਦੀਆਂ ਨੇ ਗੱਲਾਂ ਇਹ ਬਹੁਤ ਮੁੱਕਦੀਆਂ ਸਾਰੀਆਂ ਨਹੀਂ, ਇਹ ਅਚੀਵਮੈਂਟਾਂ ਮੁੱਕਦੀਆਂ ਨਹੀਂ। 70-80 ਸਾਲ ਪੁਰਾਣੀਆਂ ਗੱਲਾਂ ਨੇ ਕਿੱਥੋਂ ਮੁੱਕਣੀਆਂ ਨੇ। ਅਸੀਂ ਜਦੋਂ ਸਾਡੇ ਬਜ਼ੁਰਗ ਆ ਕੇ ਸਾਨੂੰ ਦੱਸਦੇ ਨੇ, ਡਾਕਟਰ ਸਾਹਿਬ ਨਾਲ ਆਉਂਦੇ ਨੇ, ਗੱਲਬਾਤ ਹੁੰਦੀ ਹੈ, ਉਹ ਪੁਰਾਣੀਆਂ ਗੱਲਾਂ ਦਾ ਉਹਨਾਂ ਕੋਲ ਪੁੱਛੀਦੀਆਂ ਨੇ, ਦੱਸਦੇ ਨੇ ਉਹ, ਤੇ ਅਸੀਂ ਹੈਰਾਨ ਹੋਈਦਾ ਕਿ ਉਸ ਜ਼ਮਾਨੇ ਦੇ ਵਿੱਚ ਇਹ ਉਹਨਾਂ ਨੇ ਐਫਰਟਸ ਕੀਤੀਆਂ ਹੋਈਆਂ ਨੇ, ਬੜੀ ਇੰਨੀਆਂ ਕਾਮਯਾਬੀਆਂ ਕੀਤੀਆਂ ਹੋਈਆਂ ਨੇ। ਤੇ ਮੈਂ ਚਾਹੁੰਦਾ ਕਿ ਕਿਉਂਕਿ ਪ੍ਰੋਗਰਾਮ ਫਿਰ ਲੰਬੇ ਹੋ ਜਾਂਦੇ ਨੇ ਤੁਹਾਡੇ, ਇਹ ਸਾਨੂੰ ਮਜਬੂਰੀ ਹੈ, ਤੇ ਮੈਂ ਥੋੜਾ ਸ਼ਾਰਟ ਕਰਕੇ ਦੱਸਾਂਗਾ ਜੀ। ਇਸ ਪਿੰਡ ਦੇ ਵਿੱਚ 1900 ਮੈਂ ਅੱਗੇ ਆਪਣਾ ਵੀ ਮੇਰਾ ਇੱਕ ਚੈਨਲ ਹੈ ਜੀ, ਮੈਂ ਉਹਦੇ ਉੱਤੇ ਕੰਮ ਸ਼ੁਰੂ ਕੀਤਾ ਸੀਗਾ। ਮੈਂ ਚਾਹੁੰਦਾ ਵੀਡੀਓ ਜਿਹਦੇ ਵਿੱਚ ਡਿਫਰੈਂਟ ਟੌਪਿਕਸ ਦੇ ਉੱਤੇ ਮੈਂ ਗੱਲ ਕਰਕੇ ਅਪਲੋਡ ਕੀਤੀਆਂ ਹੋਈਆਂ ਨੇ। ਉਹਦੇ ਵਿੱਚ ਮੈਂ ਆਪਣੇ ਇੱਕ ਅੰਦਾਜ਼ੇ ਮੁਤਾਬਕ, ਜਾਂ ਮੈਨੂੰ ਕਿਤੇ ਕਨਫਿਊਜ਼ਨ ਹੋ ਗਈ, ਗਲਤੀ ਲੱਗੀ, ਤੇ ਮੈਂ ਉਹਦੇ ਵਿੱਚ 1927 ਕੋਡ ਕਰ ਦਿੱਤਾ ਕਿ ਸਾਡੇ ਬਜ਼ੁਰਗ ਇੱਥੇ ਆਏ ਸਨ। ਤੇ ਮੇਰੇ ਇੱਕ ਤਾਇਆ ਜੀ ਦੇ ਬੇਟੇ ਨੇ ਡਾਕਟਰ ਪਰਵੇਜ਼ ਹਫੀਜ਼ ਚੌਧਰੀ ਸਾਹਿਬ, ਉਹ ਬਹੁਤ ਅੱਛੇ, ਹਾਂਜੀ, ਉਹਨਾਂ ਨੇ ਫਿਰ ਮੈਨੂੰ ਫੋਨ ਕਰਕੇ ਜਦੋਂ ਉਹਨਾਂ ਨੇ ਦੇਖਿਆ ਨਾ ਮੇਰਾ ਪ੍ਰੋਗਰਾਮ, ਤੇ ਉਹਨਾਂ ਨੇ ਮੇਰੀ ਉਹ ਗਲਤੀ ਦਰੁਸਤ ਕੀਤੀ। ਸਾਨੂੰ ਇਹੋ ਸਮਝ 1927 ਦੇ ਅਸਬਾਦ ਹੋਈ ਹੈ, ਲੇਕਿਨ ਉਹਨਾਂ ਨੇ ਕਿਹਾ ਕਿ ਨਹੀਂ, ਇਹ 1930 ਦੇ ਵਿੱਚ ਬਜ਼ੁਰਗ ਸਾਡੇ ਇੱਥੇ ਆਏ ਸਨ। ਅੱਛਾ, ਅਸਬਾਦ ਹੋਣ ਤੋਂ ਪਹਿਲੇ ਆ ਗਏ, 27 ਤੋਂ ਬਾਅਦ ਹੁੰਦੀ ਨਾ ਜੀ। ਔਰ ਇਹਦੇ ਵਿੱਚ ਸਾਨੂੰ ਉਸ ਜ਼ਮਾਨੇ ਤੋਂ ਇੱਕ ਇਹ ਸਾਡੇ ਦਾਦਾ ਜੀ ਨੂੰ ਜਿਹੜੇ ਨਵਾਬ ਸਾਹਿਬ ਦੇ ਨਾ, ਉਦੋਂ ਤਹਿਸੀਲ ਹਾਸਲਪੁਰ ਨਹੀਂ ਸੀ, ਤਹਿਸੀਲ ਚਿਸ਼ਤੀਆਂ ਸੀ, ਜਿਹੜੇ ਡਿਸਟ੍ਰਿਕਟ ਬਹਾਵਲਨਗਰ ਦੇ ਵਿੱਚ, ਬਹਾਵਲਨਗਰ, ਉਦੋਂ ਸਾਡੀ ਤਹਿਸੀਲ ਚਿਸ਼ਤੀਆਂ ਹੁੰਦੀ ਸੀਗੀ। ਉਸ ਟਾਈਮ ਦੇ ਵਿੱਚ ਸਾਡੇ ਦਾਦਾ ਜੀ ਦੀ ਚੇਅਰ ਨਵਾਬ ਸਾਹਿਬ ਦੇ ਦਰਬਾਰ 'ਚ ਲੱਗਦੀ ਹੁੰਦੀ ਸੀ। ਉੱਥੋਂ ਇਸ ਤਹਿਸੀਲ ਦੇ ਉਹ ਨੁਮਾਇੰਦਾ ਹੁੰਦੇ ਸੀ ਉਹਨਾਂ ਵੱਲੋਂ, ਕਿ ਕੋਈ ਮਸਲਾ ਮਸਾਲਾ ਇਹ ਜਾ ਕੇ ਉਹਨਾਂ ਨੂੰ ਡਿਸਕਸ ਕਰਦੇ ਸੀ, ਉਹਦਾ ਇੰਪਲੀਮੈਂਟ ਹੁੰਦਾ ਸੀਗਾ। ਇਹ ਇੱਜ਼ਤਾਂ ਅੱਲਾ ਨੇ ਉਦੋਂ ਤੋਂ ਦਿੱਤੀਆਂ ਹੋਈਆਂ ਨੇ, ਠੀਕ ਹੈ ਜੀ। ਫਿਰ ਅੱਗੋਂ ਹਲਕਾ ਅਹਿਬਾਬ ਚੱਲਦਾ ਰਿਹਾ ਅੱਗੇ। ਹੁਣ ਮੇਨਲੀ ਜਿਹੜਾ ਨਾ ਚੱਠਾ ਸਾਹਿਬ, ਜਿਹੜੀਆਂ ਚੀਜ਼ਾਂ ਮੈਂ ਦੇਖ ਰਿਹਾ ਕਿ ਬੜਾ ਸਰ ਫਖਰ ਨਾਲ ਉੱਚਾ ਹੁੰਦਾ ਹੈ, ਕਿ ਮੈਂ ਹੁਣ ਜ਼ਿਕਰ ਕਰਾਂਗਾ ਪਹਿਲੋਂ ਆਪਣੇ ਵੱਡੇ ਤਾਇਆ ਜੀ ਦਾ। ਅੱਲਾ ਨੇ ਉਹਨਾਂ ਨੂੰ ਇੰਨਾ ਮੋਹਲਤ ਦੀ ਜ਼ਿੰਦਗੀ ਨਹੀਂ ਦਿੱਤੀ, ਵਰਨਾ ਹਫੀਜ਼ ਸਾਹਿਬ ਚੌਧਰੀ ਹਫੀਜ਼ ਵੱਡੇ ਸਾਰੇ ਉਹ ਸਨ, ਸਭ ਤੋਂ ਵੱਡੇ ਸਾਡੇ ਤਾਇਆ ਜੀ ਉਹ ਸਨ। ਅੱਲਾਹ ਤਾਲਾ ਨੇ ਉਹਨਾਂ ਨੂੰ ਜ਼ਿੰਦਗੀ ਥੋੜੀ ਦਿੱਤੀ ਸੀ। ਉਹ ਉਸ ਟਾਈਮ ਦੇ ਯਾਨੀ ਮੈਡੀਕਲ ਵੀ ਉਹਨਾਂ ਨੇ ਪੜ੍ਹਿਆ ਸੀਗਾ, ਫਿਰ ਉਹਨਾਂ ਨੇ ਜੌਬ ਗਵਰਨਮੈਂਟ ਦੀ ਉਸ ਜ਼ਮਾਨੇ ਦੇ ਵਿੱਚ ਉਹ ਹਾਈ ਪੋਸਟਾਂ ਦੇ ਉੱਤੇ ਗਵਰਨਮੈਂਟ ਦੀਆਂ ਤੇ ਰਹੇ ਨੇ। ਬਹੁਤ ਜ਼ਹੀਨ, ਬਹੁਤ ਜ਼ਮਾਨਾ ਸ਼ਨਾਸ, ਪੜ੍ਹੇ ਲਿਖੇ ਉਸ ਜ਼ਮਾਨੇ ਦੇ, ਜਦੋਂ ਕਿ ਤਾਲੀਮ ਨੂੰ ਬਹੁਤ ਮਾਇਨੇ ਰਖਾਉਂਦੀ ਸੀ। ਫਿਰ ਉਸ ਤੋਂ ਬਾਅਦ ਛੋਟੇ ਤਾਇਆ ਜੀ ਸਾਡੇ ਮਜੀਦ ਚੌਧਰੀ, ਮਜੀਦ ਜਮੀਲ ਸਾਹਿਬ ਸਨ, ਉਹਨਾਂ ਵਰਗਾ ਨਾ ਚੱਠਾ ਸਾਹਿਬ, ਯਾਨੀ ਕਿ ਮੇਰਾ ਤਾਇਆ ਹੈ, ਉਸ ਬੰਦੇ ਦੀ ਸਾਡੇ ਫੈਮਿਲੀ ਵਾਸਤੇ ਨਹੀਂ, ਇਸ ਇਲਾਕੇ ਵਾਸਤੇ ਬੜੀ ਖਿਦਮਤ, ਬੜੀ ਉਹ ਸ਼ਫੀਕ ਇਨਸਾਨ ਸਨ। ਉਹਨੂੰ ਕਿਉਂਕਿ ਉਹ ਕਮਿਸ਼ਨਰ ਸਨ ਉਸ ਜ਼ਮਾਨੇ 'ਚ। ਇਸ ਜ਼ਮਾਨੇ 'ਚ ਸ਼ੁਰੂ ਤੋਂ ਲੈ ਕੇ ਅੱਜ ਤੱਕ ਪ੍ਰੋਬਲਮ ਰਿਹਾ ਵਾ, ਕਿਉਂਕਿ ਅਸੀਂ ਪੇਂਡੂ ਲੋਕ ਆ, ਦਿਹਾਤਾਂ ਦੇ ਰਹਿਣ ਵਾਲੇ ਆ, ਉਹ ਇੰਤਜ਼ਾਮੀਆਂ ਦੇ ਵਿੱਚ ਸਨ। ਕੋਈ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਸੀ ਤੇ ਪਹਿਲਾ ਹਰ ਬੰਦੇ ਦੇ ਦੇਣ 'ਚ ਹੁੰਦਾ ਸੀ ਜੀ ਚੌੜ 'ਚ ਚੱਲੋ, ਬਿਲਕੁਲ ਐਵੇਂ, ਚੌੜ ਦੇ ਵਿੱਚੋਂ ਉਹਦਾ ਹੱਲ ਹੋਏਗਾ। ਉਹ ਕਿਸੇ ਬੱਚੇ ਦੀ ਉਸ ਜ਼ਮਾਨੇ ਤੋਂ ਲੈ ਕੇ ਹੁਣ ਤੱਕ ਨੌਕਰੀ ਦਾ ਮਸਲਾ ਹੋਣਾ, ਕੋਈ ਉਹਨਾਂ ਦਾ ਇਰੀਗੇਸ਼ਨ ਦੇ ਮੁਤਲਕ ਮਸਲਾ ਹੋਣਾ, ਕੋਈ ਇੰਤਜ਼ਾਮੀਆਂ ਦੇ ਮੁਤਲਕ ਹੋਣਾ, ਇਹ ਸਾਰਿਆਂ ਨੂੰ ਉਹ ਹੈਲਪ ਆਊਟ ਕਰਦੇ ਸਨ, ਕਿ ਜਿਨ੍ਹਾਂ ਦੇ ਬੂਟੇ ਅੱਜ ਵੀ ਲੱਗੇ ਫਲ ਦੇ ਰਹੇ ਨੇ ਇਲਾਕੇ ਦੇ ਵਿੱਚ, ਆਪਣੀਆਂ ਨੌਕਰੀਆਂ ਕਰ ਰਹੇ ਨੇ, ਆਪਣੇ ਬੱਚਿਆਂ ਨੂੰ ਰੋਜ਼ਗਾਰ ਦੇ ਰਹੇ ਨੇ। ਫਿਰ ਇਸੇ ਤਰ੍ਹਾਂ ਉਹਨਾਂ ਦੇ ਬੇਟਿਆਂ ਦਾ ਮੈਂ ਜ਼ਿਕਰ ਕਰਨਾ ਬਹੁਤ ਜ਼ਰੂਰੀ ਸਮਝਾਂਗਾ। ਚੌਧਰੀ ਤਾਰਕ ਜਮੀਲ ਸਾਹਿਬ, ਉਹ ਵੀ ਮਾਸ਼ਾਅੱਲਾ ਚੀਫ ਇੰਜੀਨੀਅਰ ਰਿਟਾਇਰ ਇਰੀਗੇਸ਼ਨ ਮਹਿਕਮੇ ਹੋਏ ਨੇ, ਬੜੇ ਪੜ੍ਹੇ ਲਿਖੇ ਸਨ, ਬਾਹਰੋਂ ਪੜ੍ਹ ਕੇ ਆਏ ਸੀ, ਲੇਕਿਨ ਇੱਥੇ ਆ ਕੇ ਉਹਨਾਂ ਨੇ ਗਵਰਨਮੈਂਟ ਜੌਬ ਕੀਤੀ ਹੈ। ਉਹਨਾਂ ਦੀ ਬੇਤਹਾਸ਼ਾ ਆਪਣੇ ਵਾਲਦ ਤਰ੍ਹਾਂ ਐਫਰਟ ਸਨ ਕਿ ਨਹਿਰ ਮਹਿਕਮੇ ਦੇ ਵਿੱਚ ਸਾਨੂੰ ਤਾਂ ਇੱਦਾਂ ਮਹਿਸੂਸ ਹੁੰਦਾ ਸੀਗਾ ਕਿ ਉਹ ਨਹਿਰ ਮਹਿਕਮਾ ਹੀ ਸਾਡਾ ਹੈ, ਸਾਡੇ ਕੋਈ ਸਾਡਾ ਜ਼ਿਆਦਤੀ ਨਹੀਂ ਸੀ ਕਰ ਸਕਦਾ, ਠੀਕ ਆ। ਔਰ ਉਹ ਨੌਕਰੀਆਂ ਦੇ ਹਵਾਲੇ ਨਾਲ ਹੋਰ ਪ੍ਰੋਬਲਮ, ਬਹੁਤ ਲੋਕਾਂ ਦੀ ਖਿਦਮਤ ਕੀਤੀ ਹੈ। ਫਿਰ ਉਸ ਤੋਂ ਬਾਅਦ
ਵਾਲਦ ਸਾਹਿਬ ਮੇਰੇ ਆਉਂਦੇ ਨੇ ਜੀ, ਚੌਧਰੀ ਮੁਹੰਮਦ ਹਨੀਫ ਸਾਹਿਬ ਜੀ। ਦਾਦਾ ਜੀ ਤੋਂ ਬਾਅਦ ਇਸ ਪਿੰਡ ਦੀ ਨੰਬਰਦਾਰੀ ਉਹਨਾਂ ਨੂੰ ਕੋ ਮੁੰਤਕਿਲ ਹੋਈ। ਉਹਨਾਂ ਨੇ ਇੱਥੇ ਆਪਣੀ ਇਲਾਕੇ 'ਚ ਆਪਣੇ ਵਾਲਦ ਸਾਹਿਬ ਦੀ ਜਿਹੜੀ ਗੱਦੀ ਸੀ, ਜਿਹੜਾ ਉਹਨਾਂ ਦਾ ਹਲਕਾ ਅਹਿਬਾਬ ਸੀਗਾ, ਖੁਸ਼ੀ ਗਮੀ ਜੋ ਮਾਮਲਾ ਸੀ ਸਿਆਸੀ ਸਮਾਜੀ, ਉਹ ਸਾਰੇ ਉਹ ਲੈ ਕੇ ਟੁਰੇ। ਉਹਨਾਂ ਨੇ ਵੀ ਆਪਣਾ ਜੋ ਹਿੱਸਾ ਬਣਦਾ ਸੀਗਾ ਭੈਣਾਂ ਭਰਾਵਾਂ ਨੂੰ ਕਹਿ ਕੇ, ਦੋਸਤ ਅਹਿਬਾਬ ਨੂੰ ਕਹਿ ਕੇ, ਲੋਕਾਂ ਦੇ ਰੋਜ਼ਗਾਰ ਜਿੱਥੇ ਵੀ ਜਿਸ ਮੌਕੇ ਤੇ ਜਿਸ ਫੀਲਡ ਦੇ ਵਿੱਚ ਵੀ ਜ਼ਰੂਰਤ ਪਈ ਤੇ ਉਹ ਉਹਨਾਂ ਨੇ ਕੀਤੇ ਨੇ ਮਾਮਲਾ। ਬਿਲਕੁਲ ਐਵੇਂ ਮੈਂ ਆਸਮ ਭਾਈ, ਮੈਂ ਦੱਸਣਾ ਕਿਉਂਕਿ ਸਾਡੇ ਤੇ ਬੜੇ ਆਸਾਨ ਤੇ ਇਸ ਖਾਨਦਾਨ ਦੇ ਡਾਕਟਰ ਸਾਹਿਬ ਨੇ, ਚਾਚੇ ਹਨੀਫ ਨੇ ਮੈਨੂੰ ਤੋਂ ਤੇ ਨਾਲ ਟੈਲੀਫੋਨ ਦੌਰ ਹੀ ਕੋਈ ਸੀ, ਚਿੱਟ ਰੁਕਾ ਕਰ ਦੇਣਾ ਸਾਨੂੰ, ਅਸੀਂ ਡਾਕਟਰ ਸਾਹਿਬ ਨੂੰ ਜਾ ਕੇ ਮਿਲਣਾ, ਸਾਡਾ ਬੜਾ ਤਾਵਨ ਕਰਨਾ ਉਹਨੇ ਸਾਨੂੰ, ਇਸ ਤਰ੍ਹਾਂ ਬੱਚਿਆਂ ਤਰ੍ਹਾਂ ਧੀਆਂ ਤਰ੍ਹਾਂ ਸਾਨੂੰ ਉਹਨਾਂ ਨੇ ਇੱਥੇ ਮੈਨੂੰ ਇੱਕ ਦੋ ਜਗ੍ਹਾ ਤੇ ਪ੍ਰਾਈਵੇਟ ਨੌਕਰੀਆਂ ਵੀ ਦਿੱਤੀਆਂ ਲੈ ਕੇ ਉਹਨੇ। ਮੈਂ ਇਸ ਖਾਨਦਾਨ ਦੇ ਵਿੱਚ ਬੜੀ ਦੇਰ ਦਾ ਖੁੱਭਿਆ। ਚਾਚੇ ਹਨੀਫ ਹੋਣੀ ਸਾਡੇ ਘਰਾਂ ਦੇ ਇੱਕ ਮੈਂਬਰ ਸਨ। ਸਾਡੇ ਘਰਾਂ 'ਚ ਕੋਈ ਮਾੜੀ ਚੰਗੀ ਗੱਲਬਾਤ ਹੁੰਦੀ ਤੇ ਜਾ ਕੇ ਨਿਬੇੜਦੇ ਹੁੰਦੇ ਸਨ, ਸਾਨੂੰ ਬੜਾ ਪਤਾ ਹੈ। ਬੜੇ ਮੰਝੇ ਹੋਏ ਬੰਦੇ ਸਨ, ਬੜੇ ਰਾਸ਼ਟ ਕਿਸਮ ਦਾ ਜ਼ਿਹਨ ਸੀਗਾ। ਕੋਈ ਬੰਦਾ ਉਹਨਾਂ ਤੇ ਐਸੀ ਨਾਲਾ ਨਹੀਂ ਸੀ ਹੈਗਾ ਕਿ ਕਿਸੇ ਬੰਦੇ ਨਾਲ ਉਹਨੇ ਵਾਅਦਾ ਕੀਤਾ ਹੋਵੇ, ਪਿਆਰ ਮੁਹੱਬਤ ਨਾਲ ਜਿਤਨਾ ਜੋ ਮਰਜ਼ੀ ਕਰ ਦੇਣਾ, ਗਾਲਾਂ ਕੱਢ ਦੇਣਾ, ਜੋ ਵੀ ਉਹਦੀ ਗੱਲ ਦਾ ਗੁੱਸਾ ਕੋਈ ਨਹੀਂ ਸੀ ਕਰਦਾ। ਬਿਲਕੁਲ ਬਿਲਕੁਲ ਪਿਆਰ ਮੁਹੱਬਤ ਹੀ ਨਾ ਕਰਦੇ ਸੀ। ਮੈਂ ਕਹਿੰਦਾ ਵੀ ਇਸੇ ਡਾਕਟਰ ਸਾਹਿਬ ਜਦੋਂ ਆਉਣਾ ਨਾ ਈਦਾਂ ਦੇ ਤੇ ਆਉਣਾ, ਤੇ ਡਾਕਟਰ ਸਾਹਿਬ ਇਸ ਮਿੱਟੀ ਦਾ ਪਿਆਰ ਕਰਦੇ ਆ, ਇਸ ਪਿੰਡ ਦਾ ਇੰਨਾ ਪਿਆਰ ਹੈ, ਉਹਨਾਂ ਸਕੂਲ ਬਣਾ ਛੜੇ ਜਨਾਬ ਆਪਣੇ ਜੇਬ ਦੇ ਵਿੱਚੋਂ। ਮੈਂ ਤੁਹਾਡੀ ਗੱਲ ਨੂੰ ਨਾ ਟੋਕਦਿਆਂ ਹੋਇਆ ਮੈਂ ਅੱਗੇ ਆ ਰਿਹਾ ਤਾਂ ਕਿ ਵਾਲਦ ਸਾਹਿਬ ਤੋਂ ਛੋਟੇ ਜਿਹੜੇ ਨੇ ਉਹ ਡਾਕਟਰ ਸਾਹਿਬ ਸਭ ਤੋਂ ਛੋਟੇ ਹੀ ਸਨ ਮੇਰੇ बेटे आप वादे आपको भाई को दे दें आप। वो वाला साहब तो छोटे सीगे डॉक्टर लतीफ चौधरी जी साहब। जी। अल्लाह ने, मैं फिर एक गल कहांगा कि अल्लाह ने उस शख्सियत नूं ਇੰਨੀਆਂ ਨਿਯਮਤਾਂ ਇੰਨੀਆਂ ਇੱਜ਼ਤਾਂ ਦੇ ਨਾਲ ਨਵਾਜ਼ਿਆ ਹੈ ਕਿ ਮੇਰਾ ਖਿਆਲ ਹੈ ਕਿ ਵੀ ਨਾ ਬਹੁਤ ਘੱਟ ਲੋਕਾਂ ਨੂੰ ਅੱਲਾਹ ਤਾਲਾ ਇੰਨੀਆਂ ਇੱਜ਼ਤਾਂ ਬਖਸ਼ਦਾ ਹੈ। ਲੇਕਿਨ ਮੇਰਾ ਇਹ ਨਹੀਂ ਕਿ ਮੇਰੇ ਉਹ ਚਾਚਾ ਜੀ ਨੇ, ਮੈਂ ਉਹਨਾਂ ਦੀ ਗ੍ਰੇਟਨੈਸ ਇੱਕ ਚੀਜ਼ ਦੇਖਾਂਗਾ ਕਿ ਉਹਨਾਂ ਨੇ ਇਸ ਜਗ੍ਹਾ ਤੇ ਹੁੰਦਿਆਂ ਹੋਇਆ ਇਸ ਲੈਵਲ ਤੇ ਗਏ ਆਲ ਵਰਲਡ ਦੇ ਡਾਕਟਰ ਜੀ। ਉਹਨਾਂ ਨੂੰ ਇਸ ਟਾਈਮ ਕਿਸੇ ਅੱਲਾਹ ਤਾਲਾ ਦੀ ਜ਼ਾਤ ਦਾ ਇੰਨਾ ਕਰਮ ਆ ਕਿ ਉਹ ਇੱਕ ਪਾਇਨੀਅਰ ਆਦਮੀ ਨੇ। ਉਹਨਾਂ ਨੂੰ ਇਹਨਾਂ ਪਿੰਡਾਂ ਦੀ, ਇਹਨਾਂ ਗਲੀਆਂ ਦੀ, ਇਹਨਾਂ ਮਿੱਟੀਆਂ ਦੀ ਕੋਈ ਜ਼ਰੂਰਤ ਨਹੀਂ ਹੈ। ਲੇਕਿਨ ਉਹਨਾਂ ਦੀ ਸਾਦਾ ਤਬੀਅਤ ਔਰ ਆਪਣੀ ਮਿੱਟੀ ਦੇ ਨਾਲ ਪਿਆਰ ਮੁਹੱਬਤ ਕਿ ਉਹ ਅਸੀਂ ਉਹਨਾਂ ਕੋਲ ਪੁੱਛਦੇ ਦੱਸਦੇ ਰਹਿੰਦੇ ਹਾਂ, ਗੱਲਾਂ ਹੁੰਦੀਆਂ ਰਹਿੰਦੀਆਂ ਨੇ ਤੇ ਉਹ ਦੱਸਦੇ ਨੇ ਕਿ ਜਦੋਂ ਦੇ ਉਹ ਹੋਸ਼ ਸੰਭਾਲੀ ਇਹਨਾਂ ਦੀ ਅੱਜ ਤੱਕ ਸ਼ਾਇਦ ਇੱਕ ਅੱਧੀ ਈਦ ਉਹ ਵੀ ਮੁਲਕ 'ਚ ਨਾ ਹੋਣ ਤੇ ਲੈਦਾ ਗੱਲ ਆ, ਤੇ ਕੋਈ ਐਸੀ ਈਦ ਸ਼ਬਰਾਤ ਖਮੀ ਖੁਸ਼ੀ ਨਹੀਂ ਜਿਹੜੀ ਕਿ ਉਹਨਾਂ ਨੇ ਪਿੰਡ ਦਾ ਕੀਤੇ ਹੋਏ ਆਪਣੀ ਬਰਾਦਰੀ ਦੇ ਵਿੱਚ ਭੈਣਾਂ ਭਰਾਵਾਂ ਦੇ ਨਾਲ ਨਾ ਕੀਤੀ ਹੋਵੇ। ਬਿਲਕੁਲ ਸੱਚੀ ਗੱਲ, ਬੇਤਹਾਸ਼ਾ ਉਹਨਾਂ ਦੀ ਹਿਸਟਰੀ ਆ। ਮੈਂ ਚਾਹੁੰਦਾ ਇੱਕ ਤੁਹਾਡੇ ਨਾਲ ਗੁਜ਼ਾਰਿਸ਼ ਕਰਾਂਗਾ। ਦੇਖੋ ਜੀ, ਤੁਸੀਂ ਇਹ ਦੇਖਿਆ ਸਾਡੇ ਪਿੰਡ ਦੇ ਬਾਹਰ ਉਹਨਾਂ ਨੇ ਇੱਕ ਟਰਸਟ ਹਸਪੀਟਲ ਬਣਾਇਆ, ਲਤੀਫ ਟਰਸਟ, ਉਹਨਾਂ ਨੇ ਆਪਣੇ ਨਾਮ ਬਿਲਕੁਲ ਆਪਣੇ ਬਾਪ ਨੂੰ ਦੇ ਨਾਮ ਤੋਂ ਵਾਰਡ ਬਣਾਇਆ, ਆਪਣੀ ਵਾਲਦਾ ਦੇ ਨਾਮ ਤੋਂ ਵਾਰਡ ਬਣਾਇਆ, ਹੋਰ ਆਪਣੇ ਅਜ਼ੀਜ਼ਾਂ ਦੇ ਨਾਂ ਤੋਂ ਜਿਹੜੀਆਂ ਉੱਥੇ ਅੱਗੇ ਜਿਹੜੀ ਖਿਦਮਤ ਵਿੱਚ ਸ਼ਾਮਲ ਨੇ ਉਹਨਾਂ ਨੂੰ ਜਿਹੜਾ ਨਾ ਖਿਦਮਤ ਉਹਨਾਂ ਦੀਆਂ ਪੇਸ਼ ਕੀਤੀਆਂ ਨੇ। ਚੱਟਾ ਸਾਹਿਬ ਸਾਡੇ ਇੱਥੇ ਇੰਨਾ ਰਸ਼ ਹੁੰਦਾ ਸੀਗਾ ਕਿ ਜਿਹੜੇ ਉਹ 2 ਦਿਨ ਈਦ ਤੇ ਆਉਂਦੇ ਸੀ ਨਾ ਤਾਂ ਉਹ ਰਹਿੰਦੇ ਮਰੀਜ਼। ਬਿਲਕੁਲ ਮੈਨੂੰ ਪਤਾ, ਮੈਂ ਆਪ ਆਉਂਦਾ ਨੇ ਇੱਥੇ। ਇਹ ਇੱਥੇ ਉਹਨਾਂ ਨੇ ਫ੍ਰੀ ਆਫ ਕਾਸਟ ਇੱਥੇ ਹਸਪੀਟਲ ਬਣਾਇਆ ਔਰ ਇਲਾਕੇ 'ਚ ਇੱਥੇ ਤੇ ਪਹਿਲੇ ਕੋਈ ਸਾਲ ਇਹ ਹੁੰਦਾ ਸੀਗਾ ਕਿ ਹਰ ਹਫਤੇ, ਬਲਕਿ ਜਦੋਂ ਇਹ ਸਟਾਰਟ ਕੀਤਾ ਉਦੋਂ ਮਹੀਨਾ ਡੇਢ ਮਹੀਨਾ ਕੰਟੀਨਿਊਸ ਇੱਥੇ ਆਪਰੇਟ ਹੁੰਦੇ ਰਹੇ ਔਰ ਥੀਏਟਰ ਚੱਲਦਾ ਰਿਹਾ, ਆਪਰੇਟ ਕਰਦੇ ਰਹੇ। ਹੋਰ ਡਾਕਟਰ ਜਿਹੜੇ ਉਹਨਾਂ ਦੇ ਸ਼ਾਗਿਰਦ ਸਨ, ਕੋਲੀਗ ਸਨ, ਉਹਨਾਂ ਨੇ ਆ ਕੇ ਇੱਥੇ ਬੜੀ ਖਿਦਮਤ ਕੀਤੀ ਜੀ। ਬਹੁਤ ਲੋਕ ਉਹ ਇੱਥੇ ਉਹ ਲੋਕ ਵੀ ਆਏ ਨੇ ਕਿ ਜਿਨ੍ਹਾਂ ਦੇ ਕੋਲ ਇੱਕ ਪੈਨੀ, ਇੱਕ ਪੈਸਾ, ਇੱਕ ਦਾਰੂ ਦੀ ਸ਼ੀਸ਼ੀ ਲੈਣ ਲਈ ਪੈਸੇ ਨਹੀਂ ਸੀ, ਉਹ ਵੀ ਇੱਥੋਂ ਹਜ਼ਾਰਾਂ ਰੁਪਏ ਦਾ, ਲੱਖਾਂ ਰੁਪਏ ਦਾ ਇਲਾਜ ਕਰਾ ਗਏ। ਔਰ ਅਲਹਮਦੁਲਿਲਾ ਸਾਨੂੰ ਫਖਰ ਆਪਣੇ ਬਜ਼ੁਰਗਾਂ ਦੇ ਉੱਤੇ
ਕਿ ਇਸ ਟਾਈਮ ਸਾਡੇ ਬਹਾਵਲਨਗਰ ਡਿਸਟ੍ਰਿਕਟ ਹੈ, ਬਹਾਵਲਪੁਰ ਡਿਸਟ੍ਰਿਕਟ ਹੈ, ਵਿਹਾੜੀ ਡਿਸਟ੍ਰਿਕਟ ਹੈ, ਉੱਥੇ ਉਹ ਮਸ਼ੀਨਰੀ ਡਾਕਟਰਾਂ ਕੋਲ ਨਹੀਂ ਹੋਏਗੀ Latest technology ਕਿ ਜਿਹੜੀ ਸਾਡੀ ਇੱਥੇ ਉਹਨਾਂ ਬਿਲਕੁਲ ਨੇ ਇਹ ਸਾਡੇ ਪਿੰਡ ਦੇ ਵਿੱਚ ਮੁਹੱਈਆ ਕੀਤੀ ਹੋਈ ਆ ਜਦੀਦ ਇਸ ਟੈਕਨੋਲੋਜੀ ਇਲਾਕੇ ਵਾਸਤੇ ਕੀਤੀ ਹੈ। ਇਸ ਇਲਾਕੇ ਵਾਸਤੇ ਕੀਤੀ, ਕਰੋੜਾਂ ਰੁਪਏ ਦੀ ਇਨਵੈਸਟਮੈਂਟ ਕੀਤੀ ਆ। ਅੱਜ ਦੇ 10 ਰੁਪਏ ਜੇਬ ਚੋਂ ਕਰਨੇ ਬੜੇ ਬੜੇ ਔਖੇ ਔਖੇ ਨੇ। ਉਹਨਾਂ ਨੇ ਕਰੋੜਾਂ ਰੁਪਇਆ ਇੱਕ ਉਹਨਾਂ ਸਟਾਫ ਤੇ ਵਕਫ ਕਰ ਛੜਿਆ, ਰਕਬੇ ਦੀ ਜਿਹੜੀ ਦੱਸਦੇ ਇਨਕਮ ਸਾਰੀ ਵਕਫ ਕਰਤੀ ਉਹਨਾਂ ਨੇ ਇੱਥੇ। ਉਹਨਾਂ ਨੇ ਸਾਰਾ ਕੁਝ ਇੱਥੇ ਆਪਣੇ ਫਿਰ ਸਾਡੇ ਮੈਂ ਮਾਜ਼ਰਤ ਦੇ ਨਾਲ ਥੋੜ੍ਹਾ ਇਹਦੇ ਵਿੱਚ ਮੁਦਾਖਲਤ ਕਰਾਂਗਾ ਸਿਆਸਤ ਦੇ ਹਵਾਲੇ ਨਾਲ ਵੀ ਕਿ ਸਾਡੇ ਇੱਥੇ ਚੱਟਾ ਸਾਹਿਬ ਜਦੋਂ ਸਕੂਲ ਸਾਡੇ ਇੱਥੇ ਘਰ ਦੀ ਬੈਠਕ ਸਾਡੇ ਬਜ਼ੁਰਗਾਂ ਨੇ ਬੱਚਿਆਂ ਦੀ ਤਾਲੀਮ ਵਾਸਤੇ ਬਣਾਇਆ ਸੀ। ਜੀ ਜੀ ਬਿਲਕੁਲ। ਤੁਸੀਂ ਇਹ ਦੇਖ ਲਓ ਕਿ 23 ਨਹੀਂ ਤੇ 25 ਤੋਂ ਉਹ ਸ਼ੁਰੂ ਹੋਏ। ਹਾਂਜੀ ਹਾਂਜੀ। ਇਹ ਅੱਜ ਤੋਂ ਕੋਈ 8-10 ਸਾਲ ਪਹਿਲੋਂ ਤੱਕ ਉਹ ਪ੍ਰਾਇਮਰੀ ਹੀ ਰਿਹਾ ਮੁੰਡਿਆਂ ਦਾ ਸਕੂਲ। ਅੱਛਾ। ਇਹ ਡਾਕਟਰ ਸਾਹਿਬ ਦੀ ਮਿਹਰਬਾਨੀ, ਉਹਨਾਂ ਦੀ ਸ਼ਫਕਤ ਤੇ ਆਪਣੇ ਇਲਾਕੇ ਦਾ ਸੀਗਾ ਕਿ ਇਹਨਾਂ ਨੇ ਆ ਕੇ ਉਹਨੂੰ ਪ੍ਰਾਇਮਰੀ ਤੋਂ ਮਿਡਲ ਕਰਾਇਆ। ਗੌਰਮੈਂਟ ਨੇ ਕਿਹਾ ਜੀ ਸਾਡੇ ਕੋਲ ਫੰਡ ਨਹੀਂ ਹੈਗੇ ਤੇ ਤੁਸੀਂ ਇੱਥੇ ਬਿਲਡਿੰਗ ਬਣਾ ਦਿਓ ਤੇ ਅਸੀਂ ਇਹਨੂੰ ਮਿਡਲ ਕਰ ਦਿਆਂਗੇ। ਉਹਨਾਂ ਨੇ ਇੱਥੇ ਬਿਲਡਿੰਗ ਬਣਾ ਕੇ ਆਪਣੀ ਜੇਬ ਦੇ ਵਿੱਚੋਂ ਬਿਲਡਿੰਗ ਬਣਾ ਕੇ ਦਿੱਤੀ। ਇੱਥੇ ਇਹਨਾਂ ਕੋਲ ਇੱਕ ਕਮਰਾ ਕੋਈ ਨਹੀਂ, ਬਿਲਡਿੰਗ ਬਣਾ ਕੇ ਦਿੱਤੀ, ਮਿਡਲ ਹੋ ਗਿਆ। ਫਿਰ ਕੋਈ 2 ਸਾਲਾਂ ਬਾਅਦ ਬੱਚੇ ਸਨ ਇੱਥੇ, ਉਹ ਦੂਰ ਜਾਣਾ ਪੈਂਦਾ ਸੀਗਾ। ਅਸੀਂ ਕਿਹਾ ਜੀ ਇਹ ਸਾਨੂੰ ਹਾਈ ਵੀ ਕਰਾ ਕੇ ਦਿਓ। ਫਿਰ ਗੌਰਮੈਂਟ ਦਾ ਉਹੀ ਜਵਾਬ ਕਿ ਜੀ ਇਹਦਾ ਹਾਈ ਦੀ ਸਾਡੀ ਰਿਕੁਆਇਰਮੈਂਟ ਪੂਰੀ ਕਰੋ। ਅਸੀਂ ਆਪਣਾ ਗਰਾਊਂਡ ਦਿੱਤਾ, ਜ਼ਮੀਨ ਦਿੱਤੀ, ਉਹ ਬਿਲਡਿੰਗ ਬਣਾ ਕੇ ਦਿੱਤੀ ਤੇ ਉਹ ਹਾਈ ਹੋਇਆ, ਹਾਈ ਸਕੂਲ ਹੋ ਗਿਆ। ਇਸ ਟਾਈਮ ਸਾਡੇ ਇੱਥੇ ਜਿਹੜਾ ਪਿੰਡ ਦਾ ਹਾਈ ਆ ਉਹ ਸਕੂਲ ਉਹ ਹਾਈ ਹੈ ਜੀ। ਇਸੇ ਤਰ੍ਹਾਂ ਬੱਚਿਆਂ ਦਾ ਸਾਡਾ ਮੇਨ ਰੋਡ ਦੇ ਉੱਤੇ ਮਿਡਲ ਸਕੂਲ ਸੀ, ਉਹਦਾ ਮਸਲਾ ਸੀ ਪਹਿਲੇ ਤੇ ਛੋਟੀਆਂ ਸੜਕਾਂ, ਸਾਡੇ ਨਾਲ ਰਸ਼ ਨਹੀਂ ਸੀਗਾ, ਬੱਚੇ ਜਾਂ ਛੋਟੀਆਂ ਸੀ, ਉਹ ਕੋਈ ਨਾ ਕੋਈ ਹੁਣ ਐਕਸੀਡੈਂਟ ਹੋ ਜਾਂਦਾ ਸੀ। ਹੁਣ ਰੋਡ ਮਾਸ਼ਾਅੱਲਾ ਅੱਛਾ ਬਣ ਗਿਆ, ਲੋਡ ਟ੍ਰੈਫਿਕ ਵੀ ਜ਼ਿਆਦਾ ਹੋ ਗਈ, ਉਹਦੀ ਵਜ੍ਹਾ ਤੋਂ ਉੱਥੇ ਬੜਾ ਮਸਲਾ ਬੰਦ ਸੀ, ਐਕਸੀਡੈਂਟ ਬੰਦ ਕਰ ਦਿੱਤਾ ਸੀ। ਫਿਰ ਉਹ ਬੰਦ ਕਰਾ ਕੇ ਉਹਨਾਂ ਨੇ ਕਿਹਾ ਜੀ ਸਾਡੇ ਕੋਲ ਪੈਸੇ ਕੋਈ ਨਹੀਂ, ਤੁਸੀਂ ਜ਼ਮੀਨ ਵੀ ਦਿਓ ਤੇ ਬਿਲਡਿੰਗ ਵੀ ਦਿਓ। ਫਿਰ ਅਸੀਂ ਆਪਣੇ ਪਿੰਡ ਚੋਂ 4 ਏਕੜ ਰਕਬਾ ਮੁਖਸਸ ਕੀਤਾ ਉਹਦੇ ਵਾਸਤੇ, ਗਰਲਜ਼ ਵਾਸਤੇ। ਉੱਥੇ ਡਾਕਟਰ ਲਤੀਫ ਚੌਧਰੀ ਸਾਹਿਬ ਨੇ ਆਪਣੀ ਜੇਬ ਦੇ ਵਿੱਚੋਂ ਬਿਲਡਿੰਗ ਬਣਾ ਕੇ ਦਿੱਤੀ, ਜੋ ਗੌਰਮੈਂਟ ਦੀ ਰਿਕੁਆਇਰਮੈਂਟ ਹੁੰਦੀ ਆ ਉਹਦੇ ਹਿਸਾਬ ਨਾਲ ਉਹ ਬਣਾਇਆ, ਬਣਾ ਕੇ ਉੱਥੇ ਸਟਾਫ ਲਿਆਂਦਾ, ਉੱਥੇ ਉਹਨੂੰ ਸ਼ਿਫਟ ਕੀਤਾ। ਅੱਜ ਵੀ ਅੱਲਾਹ ਤਾਲਾ ਜ਼ਿੰਦਗੀ ਔਰ ਤੰਦਰੁਸਤੀ ਦੇਵੇ ਉਹਨਾਂ ਨੂੰ ਵੀ ਔਰ ਉਹਨਾਂ ਦੇ ਬੱਚਿਆਂ ਨੂੰ ਵੀ। ਉਹਨਾਂ ਦਾ ਮਾਸ਼ਾਅੱਲਾ ਬੇਟੇ ਨੇ, ਉਹ ਵੀ ਪ੍ਰੋਫੈਸਰ ਡਾਕਟਰ ਕਾਸਿਮ ਲਤੀਫ ਚੌਧਰੀ ਨੇ ਜੀ, ਉਹ ਵੀ ਮਾਸ਼ਾਅੱਲਾ ਉਹਨਾਂ ਦੇ ਵਿੱਚ ਇਲਾਕੇ ਦਾ ਬੰਦਾ ਜਾ ਕੇ ਉੱਥੇ ਨਾਂ ਲੈ ਦੇਵੇ ਕਿ ਜੀ ਮੈਂ ਹਾਸਲਪੁਰ, ਜਿਵੇਂ ਇਸ਼ਤਿਹਾਰ ਚੱਲਦੇ ਆ ਨਾ, ਨਾਮ ਹੀ ਕਾਫੀ ਹੈ। ਅੱਜ ਕੋਈ ਬੰਦਾ ਸਾਨੂੰ ਜਾਣਦਾ ਨਹੀਂ ਜਾਣਦਾ, ਸਾਡੇ ਨਾਲ ਉਹਦੀ ਵਾਕਫੀਅਤ ਹੈ ਨਹੀਂ ਹੈ, ਲੇਕਿਨ ਜਾ ਕੇ ਉਹਨਾਂ ਨੂੰ ਜਾ ਕੇ ਕਹਦੇ ਅਸੀਂ ਹਾਸਲਪੁਰੋਂ ਆਏ ਆ, ਉਹਦਾ ਰਿਕਾਰਡ ਅੱਜ ਵੀ ਬਿਲਕੁਲ। ਉਹਨਾਂ ਨੇ ਤੇ ਚਲੋ ਬਾਪ ਨੇ ਤੇ ਕਰਨਾ, ਉਹਨਾਂ ਦਾ ਬੇਟਾ ਵੀ ਅੱਲਾ ਉਹਨੂੰ ਜ਼ਿੰਦਗੀ ਤੰਦਰੁਸਤੀ ਦੇ, ਉਹ ਵੀ ਉਹਨਾਂ ਦੇ ਨਕਸ਼ੇ ਕਦਮ ਤੇ ਆਪਣੇ ਇਲਾਕੇ ਦੀ ਖਿਦਮਤ ਤੇ ਕੋਸ਼ਿਸ਼ ਹੈ। ਫਿਰ ਉਸ ਤੋਂ ਇਲਾਵਾ ਜੀ ਬੇਤਹਾਸ਼ਾ ਚੀਜ਼ਾਂ ਨੇ ਕਿ ਜਿਨ੍ਹਾਂ ਦੇ ਰੋਜ਼ਗਾਰ, ਇਹ ਸਾਡੀ ਜੀ ਫੈਮਿਲੀ ਦਾ ਬੈਕਗਰਾਉਂਡ ਹੈ ਜੀ। ਉਸ ਤੋਂ ਛੋਟੇ ਸਾਡੇ ਚਾਚਾ ਜੀ ਨੇ, ਉਹ ਇੰਗਲੈਂਡ ਹੁੰਦੇ ਨੇ, ਚੌਧਰੀ ਜਮੀਲ ਸਾਹਿਬ, ਉਹ ਚੁੱਕੇ ਉਹ ਉੱਥੇ ਆਪਣੀ ਪੜ੍ਹਾਈ ਲਈ ਗਏ, ਉੱਥੇ ਸੈੱਟ ਹੋ ਗਏ। ਉਹਦੇ ਵਿੱਚ ਆ ਕੇ ਉਹਨਾਂ ਦੀ ਬਹੁਤ ਸਾਰੀਆਂ ਇੱਥੇ ਆਪਣੇ ਇਲਾਕੇ ਵਾਸਤੇ ਐਫਰਟ ਨੇ, ਉੱਥੇ ਦਰਦ ਰੱਖਦੇ ਨੇ। ਇੱਥੇ ਸਾਡੇ ਪੌਦੇ ਪਿੰਡ ਦੇ ਵਿੱਚ ਲਾਏ ਤਾਂ ਕਿ ਸਾਡਾ ਮਾਹੌਲ ਠੀਕ ਹੋਵੇ। ਹੋਰ ਡਿਵੈਲਪਮੈਂਟ ਦੇ ਬੇਤਹਾਸ਼ਾ ਕੰਮਾਂ 'ਚ ਉਹਨਾਂ ਦਾ ਕੰਟਰੀਬਿਊਸ਼ਨ ਹੈ। ਤੇ ਇਹ ਸਾਰੀਆਂ ਚੀਜ਼ਾਂ ਨੇ। ਤੇ ਦੂਸਰਾ ਚੱਠਾ ਸਾਹਿਬ, ਮੈਂ ਕੁਝ ਗੁਜ਼ਾਰਿਸ਼ਾਤ ਨੇ, ਇਹ ਤੇ ਸਾਡਾ ਫੈਮਿਲੀ ਇੱਕ ਬੈਕਗਰਾਉਂਡ ਸੀਗਾ ਅਲਹਮਦੁਲਿਲਾ।